ਸਲਾਮ ਅਲੈਕਮ ਜੀ, ਤੁਸੀਂ ਵੇਖ ਰਹੇ ਹੋ ਮੇਰਾ ਚੈਨਲ ਹੱਡ ਬੀਤੀ ਜੱਗ ਬੀਤੀ। ਮੇਰੀ ਅੱਜ ਦੀ ਵੀਡੀਓ ਵੇ ਨਵੀਂ ਨਸਲ ਵਾਸਤੇ, ਜਿਹੜੀ ਸਾਨੂੰ ਸੁਪਰ ਜਨਰੇਸ਼ਨ ਕਹਿੰਦੀ ਏ ਉਹਦੇ ਵਾਸਤੇ। ਅੱਜ ਕੱਲ੍ਹ ਫੇਸਬੁੱਕ ਤੇ ਇੱਕ ਪੋਸਟ ਬੜੀ ਗਰਦਿਸ਼ ਕਰ ਰਹੀ ਹੈ, ਜਿਹਦੇ ਵਿੱਚ ਚਿਮਟੇ ਦੇ ਵਿੱਚ ਇੱਕ ਅੱਗ ਦੀ ਅੰਗਿਆਰੀ ਹੈ, ਯਾਨੀ ਕਿ ਗੋਹੇ ਦੀ ਪਾਥੀ ਦਾ ਟੁਕੜਾ ਹੈ। ਅਤੇ ਉਹ ਲੋਕਾਂ ਨੂੰ ਵਿਖਾਇਆ ਜਾ ਰਿਹਾ, ਦੱਸਿਆ ਜਾ ਰਿਹਾ ਜੀ ਇੱਕ ਵਕਤ ਸੀ ਕਿ ਇੱਕ ਦੂਜੇ ਕੋਲ ਅੱਗ ਉਧਾਰੀ ਲਈ ਜਾਂਦੀ ਸੀ। ਸ਼ਾਇਦ ਨਵੀਂ ਨਸਲ ਵਾਸਤੇ ਬੜੀ ਹੈਰਾਨਕੁਨ ਗੱਲ ਹੋਵੇ, ਕਿਉਂਕਿ ਨਵੀਂ ਨਸਲ ਜਿਹੜੀ ਹੈ ਉਹ ਤਾਂ ਹੁਣ ਉਹ ਚੁੱਲ੍ਹੇ ਯੂਜ਼ ਕਰ ਰਹੀ ਹੈ, ਉਹ ਚੁੱਲ੍ਹੇ ਇਸਤੇਮਾਲ ਕਰ ਰਹੀ ਹੈ ਕਿ ਬਟਨ ਦਬਾਓ ਨਾਲ ਹੀ ਗੈਸ ਆਉਂਦੀ, ਨਾਲ ਹੀ ਚੁੱਲ੍ਹਾ ਅੱਗ ਫੜ ਜਾਂਦਾ। ਵਾਕਈ ਅਸੀਂ ਛੋਟੇ ਸਾਂ ਉਦੋਂ ਇਹ ਰਿਵਾਜ ਸੀ, ਠੀਕ ਹੈ ਨਾ। ਉਦੋਂ ਇਹ ਰਿਵਾਜ ਸੀ ਕਿ ਲੋਕ ਇੱਕ ਦੂਜੇ ਕੋਲ ਅੱਗ ਲੈ ਲੈਂਦੇ ਸਨ। ਮਿਸਾਲ ਹੈ ਕਿ ਇੱਕ ਪਰਾਲੀ ਜਾਂ ਚਿਮਟਾ, ਉਹਦੇ ਉੱਤੇ ਕੋਈ ਕੋਲਾ ਜਾਂ ਪਾਥੀ ਰੱਖਣੀ ਅਤੇ ਰੱਖ ਕੇ ਨਾ ਉਹਨੇ ਜਾ ਕੇ ਆਪਣੀ ਅੱਗ ਬਾਲ ਲੈਣੀ। ਮਾਚਿਸਾਂ ਹੁੰਦੀਆਂ ਹੁਣ ਉਦੋਂ ਵੀ, ਲੇਕਿਨ ਲੋਕ ਉਦੋਂ ਐਡੇ ਨਹੀਂ ਸਨ, ਇੱਕ ਦੂਜੇ ਨਾਲ ਜੁੜੇ ਸਨ ਅਤੇ ਲੋਕ ਕਨਾਤ ਪਸੰਦ ਸਨ ਅਤੇ ਅੱਗ ਵਾਕਈ ਮੰਗੀ ਜਾਂਦੀ ਸੀ। ਇਸ ਤੋਂ ਇਲਾਵਾ ਡੇਰਿਆਂ ਅਤੇ ਖੂਹਾਂ 'ਤੇ ਲੋਕ ਕੀ ਕਰਦੇ ਹਨ ਕਿ ਉਹਨਾਂ ਨੇ ਇੱਕ ਜਗ੍ਹਾ ਧੂਣੀ ਲਾਈ ਹੁੰਦੀ ਸੀ, ਆਪਣੇ ਨਾ ਉਹ ਨਕਲੇ ਦੇ ਹੁੱਕੇ ਛੁੱਕੇ ਰੱਖਣ ਵਾਸਤੇ ਧੂਣੀ ਲਾਈ ਹੁੰਦੀ ਸੀ, ਅਤੇ ਧੂਣੀ ਵਿੱਚ ਵੀ ਬਾਅਦ ਕੋਈ ਅੰਗਿਆਰੀ ਦੱਬ ਛੱਡਦੇ ਸਨ। ਜਦੋਂ ਜ਼ਰੂਰਤ ਪੈਂਦੀ ਸੀ ਮਾੜੀ ਜਿਹੀ ਬਾਹਰ ਕੱਢਣੀ, ਫੂਕ ਛੂਕ ਮਾਰਨੀ ਅਤੇ ਅੱਗ ਬਾਲ ਲੈਣੀ। ਇਸ ਤਰ੍ਹਾਂ ਹੀ ਬੜਾ ਪਿਆਰਾ ਮਾਹੌਲ ਸੀ ਜੀ ਇਹ। ਫਿਰ ਇੱਕ ਹੋਰ ਬੜੀ ਅੱਛੀ ਚੀਜ਼ ਸੀ, ਕਿਸੇ ਦਾ ਮਹਿਮਾਨ ਆਉਂਦਾ ਸੀ, ਕੋਈ ਦੁੱਧ ਸ਼ੁੱਧ ਮੁੱਲ ਨਹੀਂ ਸੀ ਲੈਂਦਾ। ਸ਼ਹਿਰਾਂ ਦਾ ਤਾਂ ਪਤਾ ਨਹੀਂ ਸੀ, ਪਿੰਡਾਂ ਦੇ ਪਲੇ ਆ, ਤੁਹਾਨੂੰ ਪਿੰਡ ਦਾ ਪਤਾ। ਇੱਕ ਦੂਜੇ ਕੋਲ ਵੈਸੇ ਹੀ ਨਾ ਦੁੱਧ ਮੰਗ ਲੈਂਦੇ ਸਨ ਕਿ ਯਾਰ ਸਾਡਾ ਪ੍ਰਾਹੁਣਾ ਆਇਆ, ਸਾਨੂੰ ਜ਼ਰਾ ਦੁੱਧ ਦਿਆ ਜੇ, ਅਤੇ ਲੋਕ ਬੜੇ ਖੁਸ਼ ਹੋ ਕੇ ਦੁੱਧ ਦੇ ਛੱਡਦੇ ਨੇ। ਹਾਂ ਠੀਕ ਹੈ, ਸਾਡਾ ਪ੍ਰਾਹੁਣੇ ਸਾਂਝੇ ਹੁੰਦੇ ਨੇ। ਫਿਰ ਜਦੋਂ ਅੱਗ ਬਲਦੀ ਹੁੰਦੀ ਸੀ ਅਤੇ ਉਸ ਅੱਗ ਤੋਂ ਬਾਅਦ ਜਿਹੜੇ ਬੁੱਢੇ ਵਡੇਰੇ ਹਨ ਹੁੱਕਾ ਪੀਂਦੇ ਹਨ, ਉਹ ਹੁੱਕੇ ਰੱਖ ਲੈਂਦੇ ਹਨ। ਜਿਹੜੇ ਸਾਡੇ ਵਰਗੇ ਨਿਆਣੇ ਹਨ, ਛਲਾਰੂ ਹਨ, ਉਹਨਾਂ ਸਰਦੀਆਂ ਦੇ ਵਿੱਚ ਜਨਾਬ ਕਦੀ ਸ਼ਕਰਕੰਦੀ ਦੱਬਦੇ, ਕਦੀ ਆਲੂ ਦੱਬਦੇ, ਉਹ ਭੁੰਨ ਕੇ ਖਾਣੇ। ਅਤੇ ਮੇਰਾ ਖਿਆਲ ਹੈ ਕਿ ਜਿਹੜੀ ਨਵੀਂ ਨਸਲ ਹੈ, ਅਗਰ ਉਹਨਾਂ ਨੇ ਬਲਦੀ ਅੱਗ 'ਤੇ ਸੇਕੀ ਨਹੀਂ, ਚੁੱਲ੍ਹੇ ਅੱਗੇ ਬਹਿ ਕੇ, ਜਾਂ ਉਹਨਾਂ ਆਲੂ ਸ਼ਕਰਕੰਦੀ ਭੁੰਨ ਕੇ ਨਹੀਂ ਖਾਧੀ, ਅਤੇ ਮੇਰਾ ਖਿਆਲ ਹੈ ਅਸੀਂ ਤਾਂ ਸਾਰੇ ਮਜ਼ੇ ਲਏ ਨੇ, ਤੱਦੀ ਸਾਨੂੰ ਸੁਪਰ ਜਨਰੇਸ਼ਨ ਕਹਿੰਦੇ ਨੇ। ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਜਿਹੜੀ ਹੁਣ ਨਹੀਂ ਹੈ, ਉਦੋਂ ਨੋਟ ਲੋਕ ਬੜਾ ਕਰਦੇ ਸਨ। ਸ਼ਾਮ ਨੂੰ ਹਰ ਘਰ 'ਚ ਜਦੋਂ ਚੁੱਲ੍ਹਾ ਬਲਦਾ ਸੀ, ਧੂੰਆਂ ਨਿਕਲਦਾ ਸੀ, ਅਤੇ ਫਿਰ ਜਿੱਧਰ ਧੂੰਆਂ ਨਿਕਲਦਾ ਹੁੰਦਾ ਸੀ ਨਾ, ਤਾਂ ਪਤਾ ਲੱਗ ਜਾਂਦਾ ਸੀ ਘਰ ਰੋਟੀ ਪੱਕਦੀ ਹੈ ਪਈ, ਅਤੇ ਲੋਕ ਫਿਰ ਟੁਰ ਜਾਂਦੇ ਹਨ। ਅਤੇ ਜਿਹਦੇ ਵੱਲ ਕਦੀ ਧੂੰਆਂ ਸ਼ੂਆਂ ਨਾ ਨਿਕਲਣਾ, ਜਿਹੜੇ ਉਹਦੇ ਲੱਗਦੇ ਲਾਣੇ ਹਨ ਪਿਆਰ ਵਾਲੇ, ਉਹਨਾਂ ਜਾ ਕੇ ਉਹਨੂੰ ਪੁੱਛਣਾ ਵੀ ਖੈਰ ਏ ਕੀ ਗੱਲ ਹੈ, ਚੁੱਲ੍ਹਾ ਨਹੀਂ ਬਾਲਿਆ, ਕੀ ਗੱਲ, ਖੈਰ ਏ। ਬਹਰਹਾਲ ਜੀ ਸਲਾਮਤ ਰਹੋ। ਇਹ ਜਿਹੜੀ ਅੰਗਿਆਰੀ ਵਾਲੀ ਗੱਲ ਹੈ, ਇਹ 100% ਸੱਚ ਹੈ। ਅਤੇ ਜੇ ਕੋਈ ਦਾ ਮਜ਼ਾਕ ਉਡਾਉਣਾ ਚਾਹੁੰਦਾ ਉਡਾ ਲਵੇ। ਉਦੋਂ ਵਾਕਈ ਲੋਕ ਇੱਕ ਦੂਜੇ ਕੋਲ ਅੱਗ ਉਧਾਰ ਲੈ ਲੈਂਦੇ ਸਨ। ਸ਼ਾਦ ਰਵੋ ਜੀ, ਆਬਾਦ ਰਵੋ, ਖੁਦਾ ਹਾਫਿਜ਼।